ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 19 ਜੂਨ ਦਿਨ ਸ਼ਨੀਚਰਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਫਰੈਜ਼ਨੋ, ਪਰਮਜੀਤ ਕੌਰ ਰੰਗੀ, ਵੈਕਾਵਿਲ। GN ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41 ਦੇ ਉੱਤੇ। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559 905 2575 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ। ਕਾਲ 415 909 0503। ਅਤੇ ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਅੱਜ ਦੀਆਂ ਅਹਿਮ ਵੱਡੀਆਂ ਖਬਰਾਂ ਕੀ ਰਹੀਆਂ ਅੱਜ ਦੀਆਂ ਸੁਰਖੀਆਂ? जी, किसी फाजिल ने फरमाया, एक सूरज था कि तारों के घराने से उठा, हैरान है कि क्या शख्स ज़माने से उठा। सो इस ज़माने चो अज एक ऐसे शख्स की विदायगी हुई है जिस शख्स ਨੂੰ ਅੱਜ ਸਭ ਨੇ ਸ਼ਰਧਾਂਜਲੀ ਭੇਂਟ ਕੀਤੀ ਆ। ਉਹਨਾਂ ਦੇ ਵਿੱਚ ਚਾਹੇ ਮਾਇਨਾਜ਼ ਹਸਤੀਆਂ ਹੋਣ, ਚਾਹੇ ਪੋਲੀਟੀਸ਼ੀਅਨ ਹੋਣ, ਚਾਹੇ ਵੱਡੇ ਅਹੁਦੇਦਾਰ ਹੋਣ। ਸੋ ਫਲਾਇੰਗ ਸਿੱਖ ਮਿਲਖਾ ਸਿੰਘ ਜੀ ਦਾ ਅੱਜ ਅੰਤਮ ਸੰਸਕਾਰ ਜਿਹੜਾ ਆ ਉਹ ਦੇਰ ਸ਼ਾਮ ਕਰ ਦਿੱਤਾ ਗਿਆ। ਬਹੁਤ ਸਾਰੀਆਂ ਹਸਤੀਆਂ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਵੀ ਹੋਈਆਂ। ਮਨਾਂ ਦੇ ਵਿੱਚ ਬੇਸ਼ੱਕ ਉਦਾਸੀ ਹੈ, ਅੱਖਾਂ ਦੇ ਵਿੱਚ ਕਿਤੇ ਨਾ ਕਿਤੇ ਨਮੀ ਹੈ, ਪਰੰਤੂ ਮਾਣ ਹੈ ਕਿ ਇੱਕ ਐਸਾ ਸ਼ਖਸ ਜਿਸ ਨੇ ਜ਼ੀਰੋ ਤੋਂ ਹੀਰੋ ਤੱਕ ਦਾ ਸਫ਼ਰ ਤੈਅ ਕੀਤਾ ਸੀਗਾ, ਉਹ ਸਾਡੀ ਧਰਤੀ 'ਤੇ ਕਈ ਦਹਾਕਿਆਂ ਤੱਕ ਪ੍ਰੇਰਨਾ ਸਰੋਤ ਰਿਹਾ ਔਰ ਕਈ ਸਦੀਆਂ ਤੱਕ ਮੇਰੇ ਖਿਆਲ ਦੇ ਨਾਲ ਉਹ ਸਾਡੀ ਖਾਸ ਤੌਰ 'ਤੇ ਸਪੋਰਟਸ ਨਾਲ ਜੁੜੀ ਪੀੜ੍ਹੀ ਦਾ ਮਾਰਗਦਰਸ਼ਨ ਕਰਦਾ ਰਹੇਗਾ। ਸੋ ਫਲਾਇੰਗ ਸਿੱਖ ਮਿਲਖਾ ਸਿੰਘ ਅੱਜ ਸਦਾ ਲਈ ਸਾਥੋਂ ਵਿਦਾ ਹੋ ਗਏ ਆ। ਖੈਰ, ਜੇ ਆਪਾਂ ਦੂਸਰੀਆਂ ਕੁਛ ਘਟਨਾਵਾਂ 'ਤੇ ਗੱਲ ਕਰੀਏ ਜਾਂ ਕਹਿ ਲਓ ਕਿ ਸਿਆਸੀ ਖਬਰਾਂ 'ਤੇ ਝਾਤਖੋਰੀ ਕਰੀਏ, ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਚੁਣਾਵੀ ਤਿਆਰੀ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਪ੍ਰਧਾਨ ਮੰਤਰੀ ਦੇ ਭਰੋਸੇਮੰਦ MLC ਨੂੰ ਅੱਜ ਇਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਯੂਪੀ ਦਾ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੀ ਗੱਲ ਆਪਾਂ ਕਹਿ ਰਹੇ ਸੀ ਕਿ ਮੋਦੀ ਵਰਸਜ ਯੋਗੀ ਕੌਣ ਭਾਰੀ ਪਊਗਾ, ਯੋਗੀ ਭਾਰੀ ਪੈਂਦਾ ਦਿਖ ਰਿਹਾ ਸੀਗਾ ਤਾਂ ਅੱਜ ਵੀ ਉਹ ਭਾਰੀ ਪਿਆ, ਕਿਉਂਕਿ ਸ਼ਰਮਾ ਜੀ ਨੂੰ ਕਦੇ ਮੰਤਰੀ ਬਣਾਉਣ ਦਾ ਯਤਨ ਕੀਤਾ ਗਿਆ, ਕਦੇ ਉਪ ਮੁੱਖ ਮੰਤਰੀ, ਪਰ ਸਬਰ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣ ਕੇ ਹੀ ਕਰਨਾ ਪਿਆ। ਦੂਸਰੇ ਪਾਸੇ ਜੇ ਆਪਾਂ ਗੱਲ ਵੇਖੀਏ ਤਾਂ ਜੋ ਰਾਮ ਮੰਦਰ ਦੇ ਵਿੱਚ ਕਹਿ ਲਓ ਕਿ ਜ਼ਮੀਨ ਖਰੀਦੀ ਜਾ ਰਹੀ ਹੈ, ਰਾਮ ਮੰਦਰ ਦੇ ਨਿਰਮਾਣ ਮਾਮਲੇ 'ਚ ਜਿਹੜਾ ਇੱਕ ਵਿਵਾਦ ਉੱਠਿਆ ਵਾ, ਤਾਂ ਉਹਦੇ ਵਿੱਚ ਇੱਕ ਨਵਾਂ ਐਪੀਸੋਡ ਜੁੜ ਗਿਆ ਆ ਕੇ। ਤਾਂ ਹੋਇਆ ਕੀ ਆ ਕਿ ਜਿਹੜੇ ਉੱਥੋਂ ਦੇ ਮੇਹਰ ਆ ਰਿਸ਼ੀਕੇਸ਼ ਉਪਾਧਿਆਏ, ਉਹਨਾਂ ਦੇ ਭਤੀਜੇ ਦਾ ਵੀ ਇੱਕ ਕਾਰਨਾਮਾ ਨਿਕਲਿਆ ਕਿ ਫਰਵਰੀ ਦੇ ਵਿੱਚ ਉਹਨੇ 20 ਲੱਖ ਦੀ ਜ਼ਮੀਨ ਖਰੀਦੀ ਸੀਗੀ ਅਤੇ ਫਿਰ ਚੰਦ ਦਿਨਾਂ ਬਾਅਦ ਟਰਸਟ ਦੇ ਨਾਲ ਉਹਨੇ 2.5 ਕਰੋੜ 'ਚ ਸੌਦਾ ਕਰ ਲਿਆ। ਮਤਲਬ ਕਿ ਬਹੁਤ ਜ਼ਿਆਦਾ ਕਮਾਈ ਕਰ ਰਿਹਾ, ਜਿਵੇਂ ਅਮਿਤ ਸ਼ਾਹ ਦੇ ਫਰਜ਼ੰਦ ਨੇ ਕੀਤੀ ਸੀਗੀ। ਖੈਰ, ਜੇ ਆਪਾਂ ਪੰਜਾਬ ਦੀ ਪੋਲੀਟਿਕਸ ਦੇ ਨਾਲ ਜੁੜੀ ਇੱਕ ਐਸੀ ਚਰਚਿਤ ਖਬਰ ਦੀ ਗੱਲ ਕਰੀਏ, ਜਿਹੜੀ ਹੁਣ ਕਾਂਗਰਸੀਆਂ ਵਾਸਤੇ ਵਕਤ ਬਣ ਰਹੀ ਹੈ, ਉਹ ਇਹ ਆ ਕਿ ਕੱਲ੍ਹ ਇਹਨਾਂ ਨੇ ਫਤਿਹ ਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ, ਦੋ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਜੌਬ ਦੇ ਦਿੱਤੀ ਸੀ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਸੀ। ਪਰ ਕਾਂਗਰਸ ਦੇ ਵਿੱਚੋਂ ਹੀ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕਿੰਤੂ ਪਰੰਤੂ ਹੋ ਰਿਹਾ। ਤਰਜਿੰਦਰ ਸਿੰਘ ਬਾਜਵਾ ਦਾ ਵੀ ਅੱਜ ਬਿਆਨ ਲੱਗਾ ਸੀਗਾ ਕਿ ਜਿਹੜਾ ਬੰਦਾ 3 ਕਰੋੜ ਦੇ ਵਿੱਚ
मतलब कि 3 करोड़ ਦੇ ਵਿੱਚ ਗੱਡੀ ਖਰੀਦਦਾ ਹੈ ਤੇ ਉਹ ਉਸ ਗੱਡੀ ਤੇ ਥਾਣੇ ਜਾਇਆ ਕਰੂ ਜੌਬ ਕਰਨ। ਉਹਦਾ ਸਿੱਧਾ ਇਸ਼ਾਰਾ ਬਾਜਵਾ ਸਾਹਿਬ ਦਾ ਜਿਹੜਾ ਸੀਗਾ ਉਹ ਸੀਗਾ ਬਾਜਵਿਆਂ ਦੇ ਕਾਕੇ ਬੰਨੇ। ਖੈਰ ਇੱਧਰ ਅੱਜ ਜਿਹੜੇ ਯੂਥ ਕਾਂਗਰਸ ਦੇ ਪ੍ਰਧਾਨ ਹੈ ਵਰਿੰਦਰ ਸਿੰਘ ਢਿੱਲੋਂ, ਉਹਨੇ ਵੀ ਕਿੰਤੂ ਪਰੰਤੂ ਕੀਤਾ। ਇਸ ਤੋਂ ਇਲਾਵਾ ਨਵਜੋਤ ਕੌਰ ਸਿੱਧੂ ਨੇ ਆਲੋਚਨਾ ਕੀਤੀ ਆ। ਅਕਾਲੀਆਂ ਨੇ ਤੇ ਵਿਰੋਧ ਹੀ ਸ਼ੁਰੂ ਕਰ ਦਿੱਤਾ। ਵੈਸੇ ਅਕਾਲੀ ਆਪਣਾ ਦੌਰ ਭੁੱਲ ਗਏ ਆ ਜਦੋਂ ਉਮਰਾ ਨੰਗਲ ਤੋਂ ਲੈ ਕੇ ਹੋਰ ਵਿਧਾਇਕਾਂ ਦੇ ਭਰਾਵਾਂ ਤੱਕ ਨੂੰ ਇਹਨਾਂ ਵੀ ਜੌਬ ਦਿੱਤੀ ਸੀ। ਖੈਰ ਓਪੋਜੀਸ਼ਨ 'ਚ ਵਿਰੋਧ ਕਰਨ ਦਾ ਹੱਕ ਆ, ਪਰ ਇਹ ਹੈਰਾਨ ਕਰਨ ਵਾਲੀ ਗੱਲ ਆ ਕਿ ਸੀਐਮ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਨੇ ਇਸ ਮੁਲਕ ਵਾਸਤੇ ਸ਼ਹੀਦੀਆਂ ਪਾਈਆਂ ਨੇ ਅਸੀਂ ਉਹਨਾਂ ਨੂੰ ਕਿਵੇਂ ਵਿਸਾਰ ਸਕਦੇ ਹਾਂ। ਪਰ ਗੱਲ ਵਿਸਾਰਨ ਦੀ ਨਹੀਂ, ਗੱਲ ਤੇ ਇਹ ਆ ਕਿ ਤੁਸੀਂ ਨੇਮ ਕਾਇਦੇ ਹੀ ਜਿਹੜੇ ਆ ਸਿੱਕੇ ਤੇ ਟੰਗ ਦਿੱਤੇ ਆ ਸਿਰਫ ਤੇ ਸਿਰਫ ਸਿਆਸੀ ਮਫਾਦਾਂ ਵਾਸਤੇ। ਖੈਰ ਉਹ ਸਫਾਈਆਂ ਦੇ ਰਹੇ ਆ ਤੇ ਇਧਰੋਂ ਕੁਛ ਘਰਾਣੇ ਜਿਹੜੇ ਆ ਉਹ ਹੱਥ ਸਾਫ਼ ਕਰ ਰਹੇ ਆ ਜੋਬਾਂ ਤੇ। ਇਹ ਕੰਮ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਆਪਣੀ ਵੀ ਜੋਬ ਆ ਕਿ ਇਹੋ ਜਿਹੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਰਹੀਏ। ਜੀ ਤੇ ਅਗਲੀ ਜਿਹੜੀ ਗੱਲ ਆਪਾਂ ਜੇ ਕਰਦੇ ਜਾਈਏ, ਕਹਿੰਦੇ ਨਵਾਂ ਮਾਡਲ ਕਿਰਤ ਕਾਨੂੰਨ ਲਾਗੂ ਕਰਨ ਦੀਆਂ ਤਿਆਰੀਆਂ। ਹਾਂਜੀ ਦੇਖੋ, ਕਿਰਤ ਦਾ ਮਤਲਬ ਜੇ ਆਪਾਂ ਦੇਖੀਏ ਤਾਂ ਸਿੱਧੇ ਤੌਰ ਤੇ ਮਜ਼ਦੂਰ ਨਾਲ ਹੀ ਜੁੜਦਾ ਹੈ ਨਾ ਜੀ। ਤੇ ਮਜ਼ਦੂਰਾਂ ਦੀ ਹਾਲਤ ਵੈਸੇ ਤੁਹਾਨੂੰ ਪਤਾ ਹੀ ਹੈ ਇਸ ਮੁਲਕ ਦੇ ਵਿੱਚ, ਗਧੇ ਖਾ ਰਹੇ ਹੈ ਚਮਨ ਪਰਾਸ਼ ਔਰ ਮਜ਼ਦੂरों को मिल रही है घाट। ਆ ਹਾਲ ਆ, ਕਿਉਂਕਿ ਇਹਨਾਂ ਦੇ ਚਿਹਰੇ ਜਿਹੜੇ ਆ ਮਜ਼ਦੂਰਾਂ ਦੇ ਹਮੇਸ਼ਾ ਪੀਲੇ ਹੁੰਦੇ ਆ ਤੇ ਮਿਲ ਮਾਲਕਾਂ ਦੇ ਕੁੱਤੇ ਵੀ ਜਿਹੜੇ ਉਹ ਚਰਬੀਲੇ ਹੁੰਦੇ ਆ। ਐਸਾ ਕਈ ਸ਼ਹਿਰ ਜਿਹੜੇ ਆ ਉਹ ਵੱਖ-ਵੱਖ ਵੰਨਗੀਆਂ 'ਚ ਲਿਖ ਚੁੱਕੇ ਆ। ਖੈਰ ਦੇਖੋ, ਮਾਡਲ ਕਾਨੂੰਨ, ਮਾਡਲ ਦਾ ਮਤਲਬ ਕੀ ਹੋ ਗਿਆ? ਮਾਡਲ ਦਾ ਮਤਲਬ ਇਹ ਹੁੰਦਾ ਹੈ ਕਿ ਕੇਂਦਰ ਸਰਕਾਰ ਨੇ ਕਾਨੂੰਨ ਬਣਾ ਦਿੱਤਾ, ਇੱਕ ਮਾਡਲ ਤਿਆਰ ਕਰ ਦਿੱਤਾ, ਕਿਉਂਕਿ ਉਹ ਮਸਲਾ ਸਟੇਟਾਂ ਦਾ ਹੋਏਗਾ। ਜੇ ਕੋਈ ਸਟੇਟ ਲਾਗੂ ਕਰਨਾ ਚਾਹੁੰਦੀ ਹੈ ਤਾਂ ਠੀਕ ਆ, ਅਦਰਵਾਈਜ਼ ਤਾਂ ਠੀਕ ਆ। ਮਤਲਬ ਕਿ ਖੇਤੀ ਦੇ ਵਿੱਚ ਵੀ ਜੇ ਆਪਾਂ ਸੁਧਾਰਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਕੁਛ ਅਰਥ ਸ਼ਾਸਤਰੀ ਜਾਂ ਕੁਛ ਪੋਲੀਟੀਸ਼ੀਅਨ ਇਹ ਕਹਿੰਦੇ ਆ ਕਿ ਇਸ ਸੈਕਟਰ ਦੇ ਵਿੱਚ ਵੀ ਯਾਰ ਸੁਧਾਰ ਹੋਣਾ ਚਾਹੀਦਾ, ਤਾਂ ਮਾਡਲ ਲਾਅ ਵੀ ਲਾਗੂ ਕੀਤਾ ਜਾ ਸਕਦਾ ਸੀ। ਨੰਬਰ 1। ਨੰਬਰ 2, ਹੁਣ ਬੜੀ ਵਡਿਆਈ ਕੀਤੀ ਜਾ ਰਹੀ ਆ ਕੁਛ ਜਿੱਦਾਂ ਇਹਨਾਂ ਦੇ ਆਪਣੇ ਹੈਗੇ ਨੇ ਖਬਰੀਆ ਚੈਨਲ ਮੇਨ ਸਟ੍ਰੀਮ ਦੇ, ਜਿਨ੍ਹਾਂ ਦੇ ਤੁਹਾਨੂੰ ਪਤਾ ਡਿਜੀਟਲ ਵਰਜ਼ਨ ਵੀ ਹੁੰਦੇ ਨੇ, ਉਹ ਵੈਬਸਾਈਟਾਂ ਦੇ ਜ਼ਰੀਏ ਲੇਖ ਵੀ ਛਾਪਦੇ ਨੇ। ਸੋ ਤਿਆਰੀਆਂ ਨੇ ਤਕਰੀਬਨ ਨਿਊਜ਼ 18 ਨੇ ਵੀ ਖਬਰ ਦਿੱਤੀ ਆ ਆਪਣੇ ਡਿਜੀਟਲ ਪਲੇਟਫਾਰਮ 'ਤੇ ਕਿ ਬਹੁਤ ਹੱਦ ਤੱਕ ਕਹਿ ਲਓ ਕਿ ਤਿਆਰੀਆਂ। ਅਤੇ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੁਸ਼ਖਬਰੀ ਸੁਣਾਈ ਜਾ ਰਹੀ ਹੈ ਮਜ਼ਦੂਰਾਂ ਨੂੰ ਉਹ ਇਹ ਆ ਕਿ ਭਾਈ ਹੁਣ ਤੁਸੀਂ ਹਫ਼ਤੇ 'ਚ 3 ਦਿਨ ਛੁੱਟੀ ਮਾਰ ਸਕਦੇ ਹੋ ਤੇ ਕੰਮ ਕਾਜ ਦੀ ਜਿਹੜੀ ਦਿਨਾਂ ਦੀ ਗਿਣਤੀ ਹੋਏਗੀ ਉਹ 5 ਤੋਂ ਘਟਾ ਕੇ 4 ਕਰ ਦਿੱਤੀ ਹੈ। ਮਤਲਬ ਕਿ 4 ਦਿਨ ਕੰਮ ਕਰੋ, 3 ਦਿਨ ਐਸ਼ ਕਰੋ। ਲੌਂਗ ਵੀਕਐਂਡ, ਲੌਂਗ ਵੀਕਐਂਡ। ਹੁਣ ਇੱਥੇ ਜਿਹੜਾ ਮਜ਼ਦੂਰ ਹੈ ਜਿਹੜਾ ਭੱਜ ਕੇ ਗੋਆ ਦਿਖਾ ਲਿਆਊਗਾ ਆਪਣੀ ਵਾਈਫ ਨੂੰ, ਜਾਂ ਤਾਜ ਮਹਿਲ ਦਿਖਾ ਲਿਆਊਗਾ ਆਪਣੀ ਸੁਪਤਲੀ ਨੂੰ, ਜਾਂ ਕਿਸੇ ਮੈਰੀਨਾ ਡਰਾਈਵ ਤੇ ਲੈ ਜਾਊਗਾ, ਬੀਚ ਤੇ ਲੈ ਜਾਊਗਾ, ਮਜ਼ਦੂਰ ਤੇ ਘਰੇ ਟਿਕਿਆ ਰਹੇਗਾ। ਖੈਰ ਹੁਣ ਇਸ ਚੀਜ਼ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ। ਹੋਰ ਵੀ ਕੁਛ ਗੱਲਾਂ ਨੇ, ਹੋਰ ਵੀ ਕੁਛ ਕਹਿੰਦੇ ਆ ਇਹ ਲਾਗੂ ਹੋਣ ਤੋਂ ਬਾਅਦ, ਕਿਉਂਕਿ 1 ਜੁਲਾਈ ਤੋਂ ਮੇਰੇ ਖਿਆਲ ਦੇ ਨਾਲ ਇਹ ਲਾਗੂ ਹੋ ਜਾਣੇ ਆ ਸਾਰੇ। ਤਾਂ ਉਹਦੇ ਵਿੱਚ ਕੀ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਆਪਣੀ ਇੱਕ ਤਨਖਾਹ ਹੱਥ 'ਚ ਹੁੰਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਕਿ ਬੇਸਿਕ ਸੈਲਰੀ ਜਿਹੜੀ ਕਿ PF ਕੱਟ ਕੇ ਦਿੱਤੀ ਜਾਂਦੀ ਹੈ, ਉਹ ਘੱਟ ਜਾਣੀ ਹੈ। ਮਤਲਬ ਕਿ ਜਿਹੜੀ ਤੁਹਾਡੇ ਹੱਥ 'ਚ ਆਉਂਦੀ ਹੈ ਤਨਖਾਹ ਉਹ ਘੱਟ ਜਾਏਗੀ, ਜਮ੍ਹਾਂ ਪੈਸਾ ਜਿਹੜਾ ਬਣ ਜਾਏਗਾ। ਨੰਬਰ 1। ਨੰਬਰ 2, ਜਿਹੜੀਆਂ ਆਹ ਗੱਲਾਂ ਕਰ ਰਹੇ ਆ ਨਾ, ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਡੀਆ ਦੀਆਂ ਕਾਰਵਾਈਆਂ ਨੇ ਨਾ, ਉਹਨਾਂ ਨੇ ਬਰਬਾਦ ਕਰ ਦਿੱਤਾ ਇਸ ਮੁਲਕ ਨੂੰ ਜੀ। ਜਦੋਂ ਵੀ ਇਤਿਹਾਸਕ ਪੜਚੋਲ ਹੋਏਗੀ ਨਾ, ਫਿਰ ਇਹਨਾਂ ਚੀਜ਼ਾਂ ਤੇ ਥੁੱਕਿਆ ਜਾਏਗਾ ਕਿ ਤੁਸੀਂ ਉਸ ਟਾਈਮ ਅਸਲ ਦੇ ਵਿੱਚ ਟੂਲ ਬਣ ਕੇ ਕੰਮ ਕਰ ਰਹੇ ਸੀਗੇ, ਜਦਕਿ ਤੁਹਾਡਾ ਕੰਮ ਇਹ ਨਹੀਂ ਸੀ। ਤੁਸੀਂ ਤਾਂ ਸਗੋਂ ਗੁੰਝਲਾਂ ਨੂੰ ਖੋਲਦੇ। ਹੁਣ ਦੇਖੋ ਸਭ ਤੋਂ ਵੱਡੀ ਸਮੱਸਿਆ ਕੀ ਆ ਕਿ ਇੱਕ ਤੇ ਮਾਡਲ ਆ। ਮਾਡਲ ਦਾ ਮਤਲਬ ਕਿ ਜਿਵੇਂ ਹੁਣ ਮੱਧ ਪ੍ਰਦੇਸ਼ UP ਵਾਲਿਆਂ ਨੇ ਪਹਿਲਾਂ ਹੀ ਇਹ ਚੀਜ਼ਾਂ ਜਿਹੜੀਆਂ ਸਿੰਬੋਲਿਕਲੀ ਲਾਗੂ ਕਰ ਦਿੱਤੀਆਂ ਸੀਗੀਆਂ, ਤੇ ਹੁਣ ਜ਼ਿਆਦਾਤਰ ਤਾਂ ਮੁਲਕ ਦੇ ਵਿੱਚ ਜਿਨ੍ਹਾਂ ਸਟੇਟਾਂ 'ਚ ਹੈਗਾ ਉਦਯੋਗ, ਉੱਥੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਸੱਤਾ ਤੇ ਕਾਬਜ਼ ਹੈ। ਦਾ ਮਤਲਬ ਕਿ ਦੇਸ਼ ਦੇ ਬਹੁਤ ਵੱਡੇ ਹਿੱਸੇ 'ਚ ਇਹ ਕਿਰਤ ਕਾਨੂੰਨ ਲਾਗੂ ਹੋ ਜਾਣਗੇ। ਬੰਗਾਲ ਨੂੰ ਛੱਡ ਦਿਓ, ਕੇਰਲ ਨੂੰ ਛੱਡ ਦਿਓ, ਜਾਂ ਪੰਜਾਬ ਨੂੰ ਛੱਡ ਦਿਓ, ਰਾਜਸਥਾਨ ਨੂੰ ਛੱਡ ਦਿਓ, ਜਾਂ ਛੱਤੀਸਗੜ੍ਹ ਵਗੈਰਾ, ਇਹਨਾਂ 'ਚੋਂ ਕੁਛ ਸੂਬੇ ਛੱਡ ਦਿੱਤੇ ਜਾ ਸਕਦੇ, ਝਾਰਖੰਡ, ਬਾਕੀ 'ਚ ਲਾਗੂ ਹੋ ਜਾਣਗੇ।
ਅੱਛਾ, ਦੂਜੀ ਚੀਜ਼ ਇਹ ਆ ਕਿ ਦੱਸਣਾ ਕੀ ਚਾਹੀਦਾ। ਹੁਣ ਫਰਜ਼ ਕਰੋ, ਇਹ ਬੜੀ ਦੇਖਣ ਨੂੰ ਤਾਂ ਵਧੀਆ ਗੱਲ ਲੱਗਦੀ ਹੈ ਮੈਨੂੰ ਵੀ, ਜੇ ਤੁਸੀਂ ਕਹੋ ਕਿ ਹਾਂ ਭਾਈ ਤੂੰ ਏਦਾਂ ਕਰ, 3 ਦਿਨ ਕੰਮ ਕਰ ਲਾ, 3 ਦਿਨ ਤੂੰ 4 ਦਿਨ ਛੁੱਟੀ ਕਰ ਲਾ, ਮੈਨੂੰ ਵੀ ਲੱਗੇਗਾ ਕਿ ਯਾਰ ਬਹੁਤ ਵਧੀਆ। ਪਰ ਜਦੋਂ ਮੈਂ ਇਸ ਚੀਜ਼ ਨੂੰ ਆਂਕਾਂਗਾ ਕਿ ਮੇਰੇ ਲਿਹਾਜ਼ ਦੇ ਨਾਲ ਕੀ ਇਹ ਠੀਕ ਹੈ, ਕੱਲ ਨੂੰ ਮੇਰੀ ਆਰਥਿਕਤਾ ਤੇ ਕੀ ਸੱਚ ਹੈ, ਤਾਂ ਤੁਸੀਂ ਦੇਖੋ ਨਾ ਕਿ ਨੌਕਰੀਆਂ ਕਿਵੇਂ ਚਲਾਕੀ ਨਾਲ ਖਤਮ ਕੀਤੀਆਂ ਜਾ ਰਹੀਆਂ। ਬੜਾ ਇੱਕ ਸਿੰਪਲ ਸਵਾਲ ਹੈ, ਆਪਣੀ 8 ਘੰਟਿਆਂ ਦੀ ਸ਼ਿਫਟ ਹੁੰਦੀ ਹੈ ਨਾ ਮਜ਼ਦੂਰਾਂ ਦੀ ਜੀ, ਆਪਾਂ ਸਾਰੇ ਵੈਸੇ ਤੇ ਮਜ਼ਦੂਰ ਹੀ ਆ, ਮਜ਼ਦੂਰੀ ਕਰ ਰਹੇ ਹਾਂ ਆਪੋ ਆਪਣੇ ਪੱਧਰ ਤੇ, ਕੋਈ ਕਿਸੇ ਕਿਸਮ ਦੀ ਮਜ਼ਦੂਰੀ, ਕੋਈ ਬੌਧਿਕ ਮਜ਼ਦੂਰੀ ਕਰ ਰਿਹਾ ਵਾ, ਕੋਈ ਸਰੀਰਕ ਮਜ਼ਦੂਰੀ ਕਰ ਰਿਹਾ। ਅੱਛਾ, ਗੱਲ ਇਹ ਹੈ ਕਿ 8-8 ਘੰਟਿਆਂ ਦੀਆਂ ਸ਼ਿਫਟਾਂ ਨੇ, ਤੁਹਾਡੇ ਵੀ ਇੱਧਰ 8-8 ਦੀਆਂ ਹੀ ਨੇ? ਜੀ ਜੀ ਬਿਲਕੁਲ। ਅੱਛਾ, ਹੁਣ 8-8 ਦੀਆਂ ਸ਼ਿਫਟਾਂ, 24 ਘੰਟੇ ਕਿਸੇ ਕਾਰਖਾਨੇ 'ਚ ਕੰਮ ਚੱਲਦਾ ਤਾਂ ਕਿੰਨੇ ਬੰਦੇ ਕੰਮ ਕਰੂਗੇ? 8 ਜਾਂ 24 ਜੀ, 3 ਸ਼ਿਫਟਾਂ ਹੋਈਆਂ ਨਾ, 3 ਸ਼ਿਫਟਾਂ ਦਿਨ ਰਾਤ ਦੀਆਂ, 8 + 8 + 8। ਹੁਣ ਇੱਕ ਬੰਦੇ ਨੇ ਕੰਮ ਕਰ ਲਿਆ 12 ਘੰਟੇ ਤੇ ਓਵਰ ਟਾਈਮ ਵੀ ਉਹ ਜਿਹੜਾ ਲਾ ਸਕਦਾ ਹੈ। ਇਟ ਮੀਨ ਕਿ ਇੱਕ ਬੰਦਾ 12 ਘੰਟੇ ਕੰਮ ਕਰੇਗਾ, 12 ਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ 3 ਨੂੰ 8 ਗਿਣੋਗੇ, 4 ਘੰਟੇ ਇੱਕ ਦਿਨ ਦੇ ਵੱਧ ਗਏ, 4 ਤੀਆ ਕਿੰਨੇ ਹੋ ਗਏ? 12 ਜੀ, 12 ਮਤਲਬ ਕਿ ਇੱਕ ਬੰਦੇ ਦੀ ਜੌਬ ਚਲੇ ਗਈ, ਇੱਕ ਬੰਦੇ ਦੀ ਜੌਬ ਚਲੇ ਗਈ। ਇਸ ਚੀਜ਼ ਨੂੰ ਵੇਖਣ ਦੀ ਜ਼ਰੂਰਤ ਆ, ਹੱਦ ਹੋ ਗਈ ਆ ਕਿ ਇਹ ਮੀਡੀਆ ਚਲਾ ਰਿਹਾ। ਬੜਾ ਸਿੰਪਲ ਕੈਲਕੂਲੇਸ਼ਨ ਕਰਕੇ ਨਤੀਜਾ ਕੱਢਿਆ ਜਾ ਸਕਦਾ ਹੈ ਨਾ ਕਿ ਕਿਸ ਤਰੀਕੇ ਨਾਲ ਕਿ 3 ਦਿਨ ਇੱਕ ਤੋਂ ਲਵਾ ਲੀਆਂ ਸ਼ਿਫਟਾਂ 12-12 ਵਾਲੀਆਂ, 48 ਘੰਟੇ ਹੋ ਗਏ, ਉਸ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਦਾ, ਬੈਨ ਲਾਤਾ ਨਾ ਜੀ। ਓਵਰ ਟਾਈਮ ਤੁਸੀਂ ਵੱਧ ਤੋਂ ਵੱਧ ਲਾ ਲਓ ਕਿ 30 ਮਿੰਟ ਤੱਕ ਲਾ ਸਕਦੇ ਹੋ ਓਵਰ ਟਾਈਮ, ਤੇ ਇਸ ਤੋਂ ਇਲਾਵਾ ਤੁਸੀਂ 48 ਘੰਟੇ ਉੱਤੇ ਨਹੀਂ ਜਾ ਸਕਦੇ, ਉਹ ਤੁਹਾਡਾ ਜਿਹੜਾ ਵਰਕ ਟਾਈਮ ਇੰਨਾ ਹੀ ਜਾਏਗਾ। ਤਾਂ ਇਹਦਾ ਮਤਲਬ ਹੈ ਕਿ 3 ਤੇ 3 6, 2 ਬੰਦੇ ਹੀ 3 ਬੰਦਿਆਂ ਦਾ ਹਫ਼ਤੇ ਵਾਲਾ ਕੰਮ ਕਰ ਦਿਆ ਕਰਨਗੇ, ਇੱਕ ਬੰਦੇ ਦਾ ਫਾਇਦਾ ਹੋ ਗਿਆ। ਫਾਇਦਾ ਕਿਹਨੂੰ ਹੋਇਆ? ਕਾਰਖਾਨੇਦਾਰ। ਫਾਇਦਾ ਕਿਹਨੂੰ ਹੋਇਆ? ਕਾਰਪੋਰੇਟਰਸ ਨੂੰ। ਸੋ ਆਹ ਗੁੰਝਲ ਆ, ਕਹਾਣੀ ਆ, ਬਦਕਿਸਮਤੀ ਹੈ ਮੇਰੇ ਮੁਲਕ ਦੀ ਕਿ ਇੱਥੇ ਜਿਹੜਾ ਮਜ਼ਦੂਰ ਆ, ਜਿਹੜਾ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਉਹਦਾ ਕੋਈ ਵਾਲੀ ਵਾਰਸ ਨਹੀਂ ਹੈ, ਕੋਈ ਉਹਦਾ ਹਮਦਰਦ ਨਹੀਂ ਹੈ, ਕੋਈ ਖੈਰ ਖਵਾਹ ਨਹੀਂ ਹੈ। ਦੂਜੀ ਗੱਲ ਹੈ ਕਿ ਉਹ ਕਿਸਾਨ ਵਾਂਗੂ ਸੰਗਠਿਤ ਨਹੀਂ ਹੈ ਜੀ। ਤੁਸੀਂ ਦੇਖੋ ਕੋਈ ਲਹਿਰ ਹੀ ਨਹੀਂ ਚੱਲੀ, ਜਦ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਰਤੀਆਂ ਦੀਆਂ ਲਹਿਰਾਂ ਦਾ ਇਤਿਹਾਸ ਰਿਹਾ ਹੈ, ਪਰ ਇਸ ਵਾਰੀ ਕੋਈ ਲਹਿਰ ਉਤਰੀ ਨਹੀਂ। ਹਾਲਾਂਕਿ ਕਿਸਾਨਾਂ ਨੇ ਕੁਛ ਮੌਕਿਆਂ ਤੇ ਗੱਲਾਂ ਬਾਤਾਂ ਕੀਤੀਆਂ, ਪਰ ਉਹ ਵੀ ਗੱਲਾਂ ਬਾਤਾਂ ਹੀ ਰਹਿ ਗਈਆਂ। ਤਾਂ ਇਹ ਕੁਛ ਹੋਣ ਜਾ ਰਿਹਾ। ਵੈਸੇ ਮੈਂ UK ਦਾ ਵੀ ਫੈਸਲਾ ਪੜ੍ਹ ਰਿਹਾ ਸੀਗਾ ਪਰਸੋਂ ਕਿ ਕੱਲ, ਉਹ ਕਹਿ ਰਹੇ ਸੀਗੇ ਕਿ ਦੇਖੋ ਜੀ ਹੁਣ ਗੱਲ ਇਹ ਆ, ਮਤਲਬ ਕਿ ਕਰਮਚਾਰੀਆਂ ਨੂੰ ਆਖਿਆ ਗਿਆ ਸੀਗਾ ਕਿ ਕੰਮ ਨੂੰ ਹੋਰ ਲਚਕੀਲਾ ਬਣਾਉਣ ਵਾਸਤੇ ਕਿ ਲੱਖਾਂ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਡਿਫਾਲਟ ਅਧਿਕਾਰ ਦਿੱਤਾ ਜਾ ਸਕਦਾ। ਗਿਗ ਇਕੋਨਮੀ ਜਿਹੜੀ ਹੈ ਨਾ, ਕਰੋਨਾ ਕਾਲ ਦੇ ਵਿੱਚ ਬਹੁਤ ਹੱਦ ਤੱਕ ਕਹਿ ਲਓ ਕਿ ਉਹ ਇੱਕ ਸੈਟਅਪ ਕਰਕੇ ਤੋੜ ਦਿੱਤੀ ਗਈ ਅੱਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਨੁਕਸਾਨ ਹੋਣਾ। 5G ਆਏਗਾ ਇੰਡੀਆ 'ਚ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਇੱਥੇ ਕਿਸ ਤਰ੍ਹਾਂ ਡਰਾਈਵਰ, ਕਿਸ ਤਰ੍ਹਾਂ ਕਾਰਖਾਨੇ, ਉਹ ਸਭ ਕੁਛ ਹੈ ਜਿਹੜੇ ਉਹ ਨੌਕਰੀਆਂ ਹੋਰ ਘਟਾ ਦੇਣਗੇ। ਟੈਕਨੋਲੋਜੀ ਹਮੇਸ਼ਾ ਨੌਕਰੀਆਂ ਖਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਕਿ ਨੌਕਰੀਆਂ ਤੇ ਅੱਗੇ ਖੁੱਸ ਰਹੀਆਂ, ਕਰੋਨਾ ਨੌਕਰੀਆਂ ਜਿਹੜੀਆਂ ਖੋਹ ਕੇ ਲੈ ਗਿਆ, ਤੇ ਫਿਰ ਉਸ ਤੋਂ ਬਾਅਦ ਨੌਕਰੀਆਂ ਤੁਸੀਂ ਪੈਦਾ ਕਰਨ ਤੋਂ ਵੀ ਅਸਮਰੱਥ ਹੋ। ਜਿੱਥੇ ਕੋਈ ਛੋਟਾ ਮੋਟਾ ਉੱਥੋਂ ਹੀ ਕਟੌਤੀ। ਇਹ ਮੁਲਕ ਜਾਏਗਾ ਤੇ ਆਖਰ ਜਾਏਗਾ ਕਿਸ ਦਿਸ਼ਾ ਵੱਲ? ਚਿੰਤਾ ਇਸ ਗੱਲ ਦੀ ਹੈ। ਜੀ ਬਿਲਕੁਲ, ਪਤਾ ਨਹੀਂ ਕੌਣ ਸੋਚੂਗਾ ਇਹਨਾਂ ਦਾ ਕਿੱਦਾਂ ਜਿਹੜਾ ਉਹ ਕੁਛ ਬਣੂਗਾ। ਜੈਪਾਲ ਦੇ ਦੁਬਾਰਾ ਪੋਸਟਮਾਰਟਮ ਦੇ ਉੱਤੇ ਸੁਪਰੀਮ ਕੋਰਟ ਨੇ ਦਿੱਤਾ ਫੈਸਲਾ। ਹਾਂਜੀ, ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ। ਫੈਸਲਾ ਇਹ ਨਹੀਂ ਦਿੱਤਾ ਕਿ ਪੋਸਟਮਾਰਟਮ ਦੁਬਾਰਾ ਹੋਊਗਾ ਜਾਂ ਨਹੀਂ ਹੋਊਗਾ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਹਾਈ ਕੋਰਟ ਇਹਦੀ ਸੁਣਵਾਈ ਕਰੇ। ਇਹਦਾ ਮਤਲਬ ਇਹ ਆ ਕਿ ਜਿਵੇਂ ਆਪਣੀ ਇੱਥੋਂ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ ਕਿ ਤੁਸੀਂ ਭਾਈ ਕੋਲਕਾਤਾ ਹਾਈ ਕੋਰਟ 'ਚ ਜਾ ਵੜੋ, ਉੱਥੋਂ ਦਾ ਮਸਲਾ ਹੈ, ਸਾਡਾ ਜੁਰਿਸਡਿਕਸ਼ਨ ਨਹੀਂ ਬਣਦਾ, ਤੁਸੀਂ ਉੱਥੇ ਜਾਓ, ਉੱਥੋਂ ਫੈਸਲਾ ਲੈ ਲਓ ਕਾਨੂੰਨੀ ਚਾਰਾਜੋਈ ਕਰਕੇ। ਤਾਂ ਉਹਨਾਂ ਨੇ ਉੱਥੇ ਜਾਣ ਦੀ ਥਾਂ 'ਤੇ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਨੇ ਇਹਦੀ ਸੁਣਵਾਈ ਕੀਤੀ ਤੱਤ-ਫੱਟ। ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਕੁਛ ਕੇਸ ਅਜਿਹੇ ਹੁੰਦੇ ਨੇ, ਵੈਸੇ ਤੇ ਆਮ ਕੇਸ ਹੁਣ ਜਿਵੇਂ ਆਪਾਂ ਕੋਈ ਪ੍ਰਾਪਰਟੀ ਦਾ ਕੇਸ ਲੈ ਕੇ ਚੱਲ ਜਾਈਏ ਕੋਰਟਾਂ ਦੇ ਵਿੱਚ, ਉਹਨੂੰ ਇੰਨੀ ਪ੍ਰਾਇਓਰਟੀ ਨਹੀਂ ਮਿਲਣੀ, ਉਹਨੂੰ ਪਿੱਛੇ ਧੱਕ ਦਿੱਤਾ ਜਾਏਗਾ। ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਆ
ਐਮਰਜੈਂਸੀ ਸੁਣਵਾਈ ਵਾਲੇ ਕਹਿ ਲਓ ਜਾਂ ਮੈਰਿਟ ਵਾਲੇ ਕਹਿ ਲਓ ਜਾਂ ਕੋਈ ਸੰਵਿਧਾਨਕ ਸੰਕਟ ਵਾਲਾ ਕੋਈ ਆ ਗਿਆ, ਇਸ ਤਰ੍ਹਾਂ ਦੇ ਹੀ ਕੇਸ ਹਾਲੇ ਸੁਣੇ ਜਾ ਰਹੇ ਆ। ਹਾਲਾਂਕਿ ਇੰਡੀਆ ਤਕਰੀਬਨ ਅਨਲੌਕ ਹੋ ਚੁੱਕਾ ਵਾ। ਖੈਰ, ਉਹਨਾਂ ਨੇ ਕਿਹਾ ਕਿ ਹਾਈ ਕੋਰਟ ਇਹਦੀ ਸੁਣਵਾਈ ਕਰੇ 21 ਨੂੰ, ਮਤਲਬ ਕਿ ਹਾਈ ਕੋਰਟ ਇਹਨੂੰ ਰਿਵਿਊ ਕਰੇਗੀ। ਸੁਣਵਾਈ ਤਾਂ ਹੋ ਚੁੱਕੀ ਹੈ ਆਲਰੇਡੀ, ਤਾਂ ਰਿਵਿਊ ਕੀਤਾ ਜਾਏਗਾ ਹਾਈ ਕੋਰਟ, ਔਰ ਹਾਈ ਕੋਰਟ ਕੋਲ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੁੱਲ੍ਹ ਹੋਏਗੀ, ਉਹ ਫੈਸਲਾ ਲੈ ਸਕਦੇ ਨੇ ਇਸ ਬਾਬਤ। ਔਰ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਇਹ ਨਹੀਂ ਹੈ ਕਿ ਕਦੇ ਅੱਜ ਤੱਕ ਹਿਸਟਰੀ ਦੇ ਵਿੱਚ ਜਾਂ ਇੰਡੀਅਨ ਜੁਡੀਸ਼ਰੀ ਦੇ ਹਿਸਟਰੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੁਕਮ ਨਹੀਂ ਆਇਆ। 4 ਨਵੰਬਰ 2020 ਨੂੰ ਹੀ ਮਦਨ ਘਰੋਈ ਦੇ ਮਾਮਲੇ ਦੇ ਵਿੱਚ ਕੋਲਕਾਤਾ ਹਾਈ ਕੋਰਟ ਨੇ ਹੀ, ਜਿੱਥੇ ਐਨਕਾਊਂਟਰ ਹੋਇਆ, ਉਹਨਾਂ ਨੇ ਦੁਬਾਰਾ ਪੋਸਟਮਾਰਟਮ ਦਾ ਹੁਕਮ ਦਿੱਤਾ ਸੀ। ਸਰਬਜੀਤ ਦਾ ਵੀ ਪੋਸਟਮਾਰਟਮ ਮੇਰੇ ਖਿਆਲ ਦੇ ਨਾਲ ਇੰਡੀਆ 'ਚ ਆ ਕੇ ਦੁਬਾਰਾ ਹੋਇਆ ਸੀਗਾ। ਸੋ ਐਸੀਆਂ ਮਿਸਾਲਾਂ ਮੌਜੂਦ ਨੇ। ਬਾਕੀ ਦੇਖੋ ਹੁਣ ਹਾਈ ਕੋਰਟ ਕਿਸ ਤਰ੍ਹਾਂ ਦਾ ਨਿਰਣਾ ਲੈਂਦਾ, ਉਹਦੇ ਬਾਬਤ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ। ਦੂਸਰੀ ਇੱਕ ਵੱਡੀ ਗੱਲ ਇਸ ਮਾਮਲੇ 'ਚ ਉਹ ਇਹ ਆ ਕਿ ਇੱਕ ਆਡੀਓ ਵਾਇਰਲ ਹੋ ਰਹੀ ਆ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਘਰਦਿਆਂ ਨੇ ਹੀ ਦਿੱਤੀ ਹੈ ਮੀਡੀਆ ਨੂੰ। ਉਹਦੇ ਵਿੱਚ ਕੋਈ ਸ਼ਖਸ ਕਥਿਤ ਤੌਰ ਤੇ ਕਿਸੇ ਪੁਲਿਸ ਅਫਸਰ ਦੇ ਨਾਲ ਗੱਲ ਕਰ ਰਿਹਾ ਹੈ ਕਿ ਜੇ ਉਹ ਪੇਸ਼ ਹੋ ਜਾਣ, ਸਰੈਂਡਰ ਕਰ ਦੇਣ ਵਗੈਰਾ ਵਗੈਰਾ, ਤਾਂ ਉਹ ਪੁਲਿਸ ਅਫਸਰ ਕਹਿੰਦਾ ਕਿ ਨਹੀਂ ਨਹੀਂ ਨਹੀਂ, ਐਸਾ ਨਹੀਂ ਹੈ, ਹੁਣ ਅਸੀਂ ਆਪੇ ਟਰੈਕ ਕਰਾਂਗੇ ਉਹਨਾਂ ਨੂੰ, ਉਹਨਾਂ ਨੇ ਸਾਡੇ 2 ਸਾਥੀ ਮਾਰ ਦਿੱਤੇ, ਐਵੇਂ ਕਿਵੇਂ? ਮਤਲਬ ਕਿ ਕੋਈ ਖੇਡ ਥੋੜ੍ਹੀ ਹੈ। ਸੋ ਕਹਿਣ ਦਾ ਮਤਲਬ ਕਿ ਹਾਲਾਂਕਿ ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਪੰਜਾਬੀ ਰੇਡੀਓ USA ਪੁਸ਼ਟੀ ਨਹੀਂ ਕਰ ਸਕਦਾ ਕਿ ਉਹ ਅਥੈਂਟਿਕ ਰੱਖਦਾ ਕੁਛ ਭਰੋਸਾ ਕਿ ਨਹੀਂ, ਕੋਈ ਜੋ ਵੀ ਮੀਡੀਆ ਕੋਲ ਅੰਸ਼ ਪਹੁੰਚਿਆ ਵਾ ਐਥਿਕਲੀ ਉਹ ਕਿੰਨਾ ਕੁ ਜਾਇਜ਼ ਜਾਂ ਕਿੰਨਾ ਕੁ ਨਹੀਂ, ਉਹ 'ਤੇ ਜਾਂਚ ਪੜਤਾਲ ਦਾ ਵਿਸ਼ਾ ਵਾ। ਪਰੰਤੂ ਗੱਲ ਇਹ ਆ ਕਿ ਜੇ ਮੰਨ ਲਓ ਆਡੀਓ ਜਿਹੜੀ ਆ ਅਥੈਂਟਿਕ ਪਾਈ ਜਾਂਦੀ ਆ ਜਾਂ ਭਰੋਸੇਯੋਗ ਪਾਈ ਜਾਂਦੀ ਆ, ਫਿਰ ਮਤਲਬ ਕਿ ਐਥੀਕਲੀ ਜਿਹੜੀਆਂ ਚੀਜ਼ਾਂ ਨੇ ਜੋ ਸੋਚੀਆਂ ਜਾਣੀਆਂ ਚਾਹੀਦੀਆਂ ਪੁਲਿਸ ਮਹਿਕਮੇ ਵੱਲੋਂ, ਉਹਨਾਂ 'ਤੇ ਸਵਾਲੀਆ ਨਿਸ਼ਾਨ ਲੱਗੇਗਾ। ਮਤਲਬ ਕਿ ਜੇ ਤਾਂ ਝੂਠੀ ਆ, ਫਰਜ਼ੀ ਆ, ਫਿਰ ਤਾਂ ਠੀਕ ਹੀ ਆ। ਪਰ ਇਹੋ ਜਿਹੇ ਨਾਜ਼ੁਕ ਮੌਕੇ 'ਤੇ ਜਦੋਂ ਪੁਲਿਸ ਦਾ ਡੰਗ ਬੜਾ ਤੇਜ਼ ਹੋਵੇ ਕਿਸੇ ਮਾਮਲੇ 'ਚ, ਕੋਈ ਫਰਜ਼ੀ ਆਡੀਓ ਬਣਾਊਗਾ ਕਿਉਂ, ਲੀਕ ਕਿਉਂ ਕਰੂਗਾ, ਕਿਸੇ ਨੇ ਛੇਤਰ ਕਿਉਂ ਖਾਣੇ ਆ, ਕੇਸ ਕਿਉਂ ਪਵਾਉਣਾ? ਅਤੇ ਜੇ ਉਹ ਆਡੀਓ ਸੱਚੀ ਆ, ਭਰੋਸੇਯੋਗ ਆ, ਪੁਖਤਾ ਆ, ਤਾਂ ਫਿਰ ਇਹ ਸੋਚਣ ਵਾਲਾ ਮਾਜ਼ਰਾ ਬਣ ਜਾਏਗਾ ਕਿ ਕੀ ਪੁਲਿਸ ਦਾ ਮਾਈਂਡ ਸੈਟ ਇਸ ਤਰ੍ਹਾਂ ਦਾ ਸੀ ਕਿ ਅਸੀਂ ਇਹਨਾਂ ਨੂੰ ਜਿਉਂਦਿਆਂ ਨੂੰ ਨਹੀਂ ਫੜਨਾ। ਜਿਹੜੇ 2 ਫੜ ਲਏ ਠੀਕ ਆ, ਹੁਣ ਉਹਨਾਂ ਤੱਕ ਪਹੁੰਚ ਕੇ ਜਿਹੜੇ 2 ਆ ਅਤੇ ਉਹਨਾਂ ਨੂੰ ਅਸੀਂ ਟਪਾਉਣਾ। ਪਰ ਇੱਥੇ ਇਹ ਫਿਰ ਬਹੁਤ ਵੱਡਾ ਸਵਾਲ ਰਹੇਗਾ ਕਿ 4 ਬੰਦੇ ਸੀ, ਥਾਣੇਦਾਰ 2 ਮਰੇ ਆ, ਫਾਇਰ 1 ਨੇ ਕੀਤਾ ਜਾਂ 2 ਨੇ ਕੀਤਾ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਸੀਗਾ। ਅਤੇ ਜਿਹੜੇ ਬੰਦੇ 2 ਕਾਤਲ ਜਾਂ 1 ਕਾਤਲ ਆ, ਤਾਂ ਉਹਨਾਂ ਨੂੰ ਸਜ਼ਾ ਵੱਖਰੀ ਕਿਸਮ ਦੀ ਦਿੱਤੀ ਜਾ ਸਕਦੀ ਆ, ਪਰ ਇੱਥੇ ਸਜ਼ਾ ਵੱਖਰੀ ਕਿਸਮ ਦੀ ਤੈਅ ਕੀਤੀ ਜਾ ਰਹੀ ਹੈ। ਸੋ ਸਵਾਲ ਬੜੇ ਨੇ, ਜਵਾਬ ਜਿਹੜੇ ਆ ਉਹ ਹਾਲੇ ਤੱਕ ਕਹਿ ਲਓ ਕਿ ਹਵਾ ਦੇ ਵਿੱਚ ਹੀ ਤੈਰਦੇ ਆ, ਮਿਲ ਨਹੀਂ ਰਹੇ, ਧਰਤੀ 'ਤੇ ਨਹੀਂ ਉਤਰ ਰਹੇ। ਜੀ ਜੀ। ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਸਰਾਂ ਦੀ ਜ਼ਮਾਨਤ ਅਰਜੀ ਨੂੰ ਕੋਰਟ ਨੇ ਖਾਰਜ ਕੀਤਾ। ਮਾਮਲਾ ਬਠਿੰਡਾ ਅਰਦਾਸ ਦਾ ਹੀ ਹੈ। ਵੈਸੇ ਤੁਸੀਂ ਇੱਕ ਕਮਾਲ ਦੇਖੋ, ਜਿਹਦਾ ਆਪਾਂ ਸ਼ੱਕ ਜ਼ਾਹਰ ਕਰਦੇ ਸੀਗੇ ਹਮੇਸ਼ਾ ਤੋਂ ਹੀ, ਤਾਂ ਇਹ ਜ਼ਮਾਨਤਾਂ ਜਿਹੜੀਆਂ ਨੇ ਉਹ 2 ਲੱਗੀਆਂ ਨੇ। ਮਤਲਬ ਕਿ ਬਠਿੰਡਾ ਸੈਸ਼ਨ ਕੋਰਟ ਨੇ ਮੇਰੇ ਖਿਆਲ ਦੇ ਨਾਲ ਸੁਣਵਾਈ ਕੀਤੀ ਹੈ, ਜੱਜ ਬਲਜਿੰਦਰ ਸਿੰਘ ਜੀ ਸਰਾਂ ਇਸ ਮਾਮਲੇ ਨੂੰ ਸੁਣ ਰਹੇ ਸਨ। ਮਤਲਬ ਇਹ ਹੁੰਦਾ ਹੈ ਨਾ ਪ੍ਰੋਸੀਜਰ, ਕਿ ਸਿੱਧਾ ਤੁਸੀਂ ਹਾਈ ਕੋਰਟ 'ਚ ਨਹੀਂ ਜਾ ਸਕੋਗੇ ਇਹੋ ਜਿਹੇ ਮਾਮਲੇ 'ਚ। ਜੇ ਤੁਸੀਂ ਪੇਸ਼ਗੀ ਜ਼ਮਾਨਤ ਲੈਣੀ ਆ ਜਾਂ ਤੁਸੀਂ ਅੰਦਰ ਹੋ, ਖਾਸ ਤੌਰ 'ਤੇ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਕੇਸ ਹੁੰਦੇ ਆ, ਤਾਂ ਉਹਦੇ 'ਚ ਕੀ ਹੁੰਦਾ ਵਾ ਕਿ ਤੁਹਾਨੂੰ ਪਹਿਲਾਂ ਲੋਅਰ ਕੋਰਟ ਜਾਂ ਸੈਸ਼ਨ ਕੋਰਟ ਤੋਂ ਰਿਜੈਕਸ਼ਨ ਲੈਣੀ ਪੈਂਦੀ ਹੈ, ਉਸ ਤੋਂ ਬਾਅਦ ਹੀ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਜ਼ਮਾਨਤ ਫਾਈਲ ਕਰ ਸਕਦੇ ਹੋ। ਵੈਸੇ ਹਾਈ ਕੋਰਟ ਦੇ ਵਿੱਚ ਜ਼ਮਾਨਤਾਂ ਦੀ ਸੁਣਵਾਈ ਨਹੀਂ ਹੋ ਰਹੀ। ਅੱਜ ਚੁੰਨੀ ਲਾਲ ਗਾਬਾ ਵਾਲੀ 1 ਸਾਲ ਤੋਂ ਜ਼ਮਾਨਤ ਨਹੀਂ ਸੀ ਸੁਣੀ ਜਾ ਰਹੀ, ਫਿਰ ਉਹ ਹਾਈ ਕੋਰਟ ਤੋਂ ਸੁਪਰੀਮ ਕੋਰਟ ਗਏ ਆ। ਸੁਪਰੀਮ ਕੋਰਟ ਨੇ ਹੈਰਾਨਗੀ ਜਤਾਈ ਕਿ 1 ਸਾਲ ਤੋਂ ਬੇਲ ਦੀ ਹੀਅਰਿੰਗ ਪੈਂਡਿੰਗ ਪਈ ਆ, ਹੱਦ ਹੋ ਗਈ। ਤਾਂ ਇਸੇ ਤਰ੍ਹਾਂ ਹੁਣ ਅਸੀਂ ਦੇਖੀਏ ਤਾਂ ਸੈਸ਼ਨ ਕੋਰਟ 'ਚ ਸੁਣਵਾਈ ਹੋਈ ਹੈ, ਦਾ ਮਤਲਬ ਕਿ ਹੁਣ ਜਾਂ ਤਾਂ ਮਹੀਨਾ, 1.5 ਮਹੀਨਾ, 2 ਮਹੀਨਾ ਠਹਿਰ ਕੇ ਜ਼ਮਾਨਤ ਲਾ ਸਕਦੇ ਆ, ਮਹੀਨੇ ਦਾ ਵਕਫਾ ਹੁੰਦਾ ਮੇਰੇ ਖਿਆਲ ਦੇ ਨਾਲ, ਅਤੇ ਜਾਂ ਫਿਰ ਉਹ ਹਾਈ ਕੋਰਟ 'ਚ ਮੂਵ ਹੋਣਗੇ। ਪਰੰਤੂ ਇੰਟਰਸਟਿੰਗ ਚੀਜ਼ ਇਹ ਆ ਕਿ ਜਿੱਥੇ ਜਿਹੜਾ ਬੰਦਾ ਕਸਟਡੀ ਦੇ ਵਿੱਚ ਆ ਗੁਰਮੇਲ, ਉਹਦੀ ਜ਼ਮਾਨਤ ਲੱਗੀ ਅਤੇ ਨਾਲ ਹੀ ਸੁਖਪਾਲ ਸਰਾਂ ਦੀ ਜ਼ਮਾਨਤ ਲੱਗੀ। ਔਰ ਇਹ ਸੁਖਪਾਲ ਸਰਾਂ ਕਹਿ ਰਿਹਾ ਸੀਗਾ, ਜਿਹੜਾ ਮੇਰੇ ਖਿਆਲ ਦੇ ਨਾਲ ਕੋਈ ਹੈਗਾ ਆਡੀਓ ਦੇ ਵਿੱਚ ਬੋਲ ਰਿਹਾ ਸੀਗਾ
कि मैं आपे तेरे वकील का इंतजाम कर दूंगा सारा। सो ये सुखपाल सरा भारतीय जनता पार्टी का तर्जमान आ, इन्हों का अहुदेदार आ, कौमी पद्धर की राजनीति के विच चंगी पछाण आ इसकी। हुण इहदी जमानत खारज होगी, पर चलो वो तो बेल पाउणा अपना अधिकार आ, किसी का बेल की चाराचोरी करनी अधिकार आ, कानूनी खेतर ने कानूनी अधिकार ने अपने पद्धर से फैसला लेना वा। पर सब तो वड्डी गल जिहड़ी है देखने वाली वो ये आ कि देखो सरां की गिरफ्तारी वास्ते सरकार कोई सरगर्मी नहीं विखा रही। इत्थे कह लो कि जयपाल नूं लभ लिया गया, या कह लो कि व्हाट्सएप ग्रुपां दे विचों भी कुछ कहते हैं कि देश विरोधी एलीमेंट जिहड़े हुंदे असीं लभ लैंदे आ, परंतु इत्थे कोई चाराजोई जिहड़ी आ वो मतलब कि कानूनी तौर पर जिहड़ी हुई है ਉਹਦੇ दरम्यान कोई पुलिस ने ना तो पुछगिछ की है चज नाल, ना कोई गिरफ्तारी वास्ते इन्होंने हाथ पैर मारिया। ये संकेत इस गल का ही है कि मामला जिहड़ा देखो ठीक है कानूनी चौखटे च आया, वो इस करके आया क्योंकि खारा साहब इतने वकील हैगे आ जिन्हां ते खुद इन्हें मतलब कि बड़े बड़े दोष ला दिते सी जाके सुखपाल सरा ने कि खारा दब जाए, पर दबदा कित्थे आ, जिवें आर्नेब दा गाना सीगा। कहने का मतलब कि उन्होंने ये चाराजोई करके मुकदमा दर्ज करवाया, अदरवाइज सरकार से बहुत ही ज्यादा कह लो कि नरम गोशा रख के बैठी सी सरां प्रति। ये क्यों है, कातों है, ये रिश्ता क्या कहलाता समझ तो परे है, परंतु एक बारी फिर झटका जरूर लग्या उम्मीदां नूं। गिरफ्तारी जे करनी होवे किसी की जदों जमानत रिजैक्ट हो जाती है तो की जा सकती है जी। जी जी अगली गल करिए, बिट्टू दीयां मुश्किलां घटण दा नां नहीं लै रहीआं। ते बिट्टू आप ते मुश्किलों के नाल जाके कबड्डी खेडन लग पैंदा है, इहदियां मुश्किलां घटणियां की आ। देखो रवनीत बिट्टू जिद्दन बोलिया सी आपां उदन ही रात गल करदे पए सां, जिहड़े बोलिया सीगा तुहाडे सवेर वाले प्रोग्राम च आपां गल कर रहे सां कि रवनीत बिट्टू शायद कुछ होर बोलना चाहुंदा सी, कुछ होर बोल गया, पर ਉਹਦੇ ਜਿਹੜੇ ਬੋਲ ਆ ਹੁਣ ਉਹਨੂੰ ਬਹੁਤ ਵੱਡੇ ਸਿਆਪੇ 'ਚ ਪਾਉਗੇ। ਕਹਿਣਾ ਤਾਂ ਪੰਥਕ ਸੀਟਾਂ ਨੂੰ ਪਵਿੱਤਰ ਸੀਟਾਂ ਕਹਿ ਗਿਆ, ਬਸ ਇੱਥੋਂ ਹੀ ਕਹਾਣੀ ਜਿਹੜੀ ਆ ਉਹ ਇੱਕ ਕੂਹਣੀ ਮੋੜ ਕੱਟ ਜਾਂਦੀ ਆ। ਫਿਰ ਇਹਨੇ ਸਫਾਈ ਵੀ ਦਿੱਤੀ, ਸਫਾਈ ਵੀ 2 ਦਿਨ ਲੇਟ ਦਿੱਤੀ ਜਦੋਂ ਵੇਖਿਆ ਕਿ ਇਹ ਤਾਂ ਮਾਮਲਾ ਜਿਹੜਾ ਉਹ ਦਲਿਤ ਵਾਲਾ ਬਣਦਾ ਪਿਆ। ਤੇ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਤੁਹਾਨੂੰ ਪਤਾ ਹੀ ਉਹਨਾਂ ਦੇ ਨੁਮਾਇੰਦੇ इन्होंने चीज़ों से काफ़ी नोट्स लेंदे आ। फिर अकाली भाजपा का फटचोट सी मामला कांग्रेस नाल जुड़िया सीगा, तो उधरों थोड़ी पंथक पुठ लग गई, उधरों मुद्दा जिहड़ा शेड्यूल कास्ट भाईचारे का आ गया। तो इन्होंने शिकायतां देनियां शुरू कर दित्तियां ने, मंग पत्र देने शुरू कर दिते हैं कि रवनीत बिट्टू से मुकदमा दर्ज किया जाए। तो रवनीत बिट्टू ने कल ये बयान दिता सी, स्टेटमेंट दी सी कि जिहड़े जसवीर सिंह गढ़ी आ बहुजन समाज पार्टी के जिहड़े इत्थे दे वड्डे लीडर आ आखिर वो मैनू जानों मारन तो धमकियां दे रहे हैं, पर वो तो देखो गल्लां जिहड़ियां ने वो ठीक नहीं है। जे कोई धमकी दिंदा किसी नूं तद भी ठीक नहीं, जे कोई एवें धमकी वाली गल बनाउंदा तद भी ठीक नहीं है। पर एक चीज़ जिहड़ी है ना वो देखो तुसीं कि बिट्टू वाले मामले च एससी कमीशन ने नोट्स ले लिया। इंटरस्टिंग चीज़ है क्योंकि इस वेले जे तुसीं देखोगे तो कौमी पद्धर का जिहड़ा कमीशन आ शेड्यूल कास्ट भाईचारे का ਉਹਦੇ चेयरमैन कौन है, वो है विजय सांपला जी। मतलब कि चुटकी मारी उन्होंने, अरदास वाले मामले च भी इन्वॉल्व हो गए, इस मामले च भी हो गए। मानसा एक दलित परिवार का बच्चा जिहड़ा सीगा वो पुलिस कस्टडी च मेरे ख्याल दे नाल मर गया सीगा, उस मामले च भी वो एक्टिव होए सीगे, हालांकि उन्होंने मिल नहीं सी दिता गया, किसानों ने विरोध किया सीगा। कहने का मतलब ये है कि विजय सांपला तुहानू तकरीबन दलित भाईचारे वाले मुद्दों के मिलते ही मिलते हैं। हालांकि इन्होंने मेरे ख्याल के स्टेट एससी कमीशन ने नोटिस किया, बिल्कुल सही गल है। पर कहने का मतलब जो है कि जिहड़े विजय सांपला जी आ हुण उन्होंने विनी महाजन नूं भी जिहड़े कि चीफ सैकटरी उन्होंने भी तलब कर लिया। मतलब कि बहुत ज़्यादा एक्टिविज्म दिखाया जा रहा वा विजय सांपला जी के वालों। तो ये एक इंटरस्टिंग फैक्ट है इस चीज़ तो हट के, क्योंकि इन्होंने पहले ही कहा हुआ कि भारतीय जनता पार्टी जी है वो दलित मुख्यमंत्री बनाएगी। तो इउं लगता है जिदा विजय सांपला जी को एक अहुदा दे के फिर उन्होंने रफ्तार दे के मैदान च उतारिया जा रहा है
ਔਰ ਉਹ ਵੱਖ-ਵੱਖ ਘਟਨਾਵਾਂ ਦਾ ਤੇਜ਼ੀ ਦੇ ਨਾਲ ਨਾ ਸਿਰਫ ਪ੍ਰਤੀਕਰਮ ਦਿੰਦੇ ਨੇ ਬਲਕਿ ਐਕਸ਼ਨ ਵੀ ਲੈ ਰਹੇ ਨੇ। ਇਹਦਾ ਮਤਲਬ ਇਹ ਆ ਕਿ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਦਾ ਫੇਸ ਹੋਏਗਾ ਉਹ ਦੁਆਬੇ 'ਚੋਂ ਵਿਜੇ ਸਾਂਪਲਾ ਹੀ ਹੋ ਸਕਦਾ ਹੈ। ਇਹ ਵੱਡੀ ਚੀਜ਼ ਜਿਹੜੀ ਹੈ ਨਾ ਉਹ ਇਹਨਾਂ ਮਾਮਲਿਆਂ 'ਚੋਂ ਨਿਖਰ ਕੇ ਸਾਡੇ ਸਾਹਮਣੇ ਆਉਣ ਲੱਗੀ ਹੈ ਥੋੜ੍ਹੀ ਥੋੜ੍ਹੀ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਪ੍ਰੇਮ ਸਿੰਘ ਚੰਦੂਮਾਜਰਾ ਬਾਰੇ, ਕਾਫੀ ਜਿਹੜੇ ਕਿਆਫੇ ਸੱਚ ਹੋਣ ਲੱਗੇ ਆ। ਹਾਂਜੀ, ਪ੍ਰੇਮ ਸਿੰਘ ਚੰਦੂਮਾਜਰਾ ਤੁਹਾਨੂੰ ਯਾਦ ਹੋਣਾ ਜਿੱਦਣ ਇਹਨਾਂ ਦਾ ਅਲਾਇੰਸ ਹੋਇਆ ਸੀਗਾ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ, ਉਸ ਦਿਨ ਵੀ ਸਟੇਜ 'ਤੇ ਮੌਜੂਦ ਸਨ। ਅਤੇ ਜਦੋਂ ਮੋਹਾਲੀ ਦੀ ਸੀਟ ਜਿਹੜੀ ਆ ਉਹ ਬਹੁਜਨ ਸਮਾਜ ਪਾਰਟੀ ਦੇ ਹੱਥ 'ਚ ਚਲੇ ਗਈ ਜਾਂ ਉਹਨਾਂ ਦੇ ਹੱਕ 'ਚ ਚਲੇ ਗਈ ਤਾਂ ਇਹਨਾਂ ਦਾ ਚਿਹਰਾ ਜਿਹੜਾ ਸੀਗਾ ਨਾ ਉਹ ਮਾਯੂਸ ਨਜ਼ਰ ਆ ਰਿਹਾ ਸੀ ਤਸਵੀਰ ਦੇ ਵਿੱਚ। ਉਹ ਤੁਸੀਂ ਕਿਤੋਂ ਵੀ ਤਸਵੀਰ ਲੈ ਲਿਓ ਅਤੇ ਜਦੋਂ ਉਹ ਲਿਸਟ ਪੜ੍ਹੀ ਜਾ ਰਹੀ ਹੈ ਜਾਂ ਵਿਜ਼ੂਅਲ ਕਿਤੇ ਮਿਲ ਜਾਣ, ਤੁਹਾਨੂੰ ਫੁਟੇਜ ਮਿਲ ਜਾਵੇ, ਤਾਂ ਦੋ ਚਿਹਰੇ ਕਾਫੀ ਮਾਯੂਸ ਸੀਗੇ ਅਕਾਲੀ ਦਲ ਬਾਦਲ ਦੇ ਵਿੱਚ। ਉਹਨਾਂ 'ਚੋਂ ਪ੍ਰੇਮ ਸਿੰਘ ਚੰਦੂਮਾਜਰਾ ਜੀ ਪ੍ਰਮੁੱਖ ਸਨ। ਕਿਉਂ? ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਮੋਹਾਲੀ ਦੀ ਸੀਟ ਜਿਹੜੀ ਹੈ ਉਹ ਇਹ ਆਪਣੇ ਲਈ ਛਡਵਾਉਣਾ ਚਾਹੁੰਦੇ ਆ, ਟਿਕਟ ਲੈਣਾ ਚਾਹੁੰਦੇ ਆ। ਕੁਛ ਤੇ ਕਿਆਫੇ ਸੀਗੇ ਕਿ ਆਪਣੇ ਛੋਟੇ ਫਰਜ਼ੰਦ ਵਾਸਤੇ ਚਾਹੁੰਦੇ ਨੇ, ਪਰ ਕੁਛ ਲੋਕ ਇਹ ਕਹਿ ਰਹੇ ਸੀਗੇ ਕਿ ਪ੍ਰੇਮ ਸਿੰਘ ਚੰਦੂਮਾਜਰਾ ਹੁਣ ਕੌਮੀ ਰਾਜਨੀਤੀ 'ਚੋਂ ਪਿਛਾ ਹਟ ਕੇ, ਮਤਲਬ ਕਿ ਜੋ ਉਹ ਸਦਨ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਦੇ ਨੇ ਅਕਾਲੀ ਦਲ ਬਾਦਲ ਨੂੰ, ਉਹ ਤੋਂ ਹਟ ਕੇ ਹੁਣ ਉਹ ਆ ਜਾਣਗੇ ਪਿੱਛੇ। ਮਤਲਬ ਕਿ ਹੁਣ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਆ ਉੱਥੇ ਦਿੱਲੀ ਬਥੇਰਾ ਚਿਰ ਲਾ ਲਿਆ ਉਹਨਾਂ ਨੇ, ਹੁਣ ਤਕਰੀਬਨ ਉਹ ਵਿਹਲੇ ਹੀ ਹੈ। ਸੋ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਆ ਉਹ ਕਿਤੇ ਨਾ ਕਿਤੇ ਇੰਟਰਸਟਡ ਨੇ ਕਿ ਹੁਣ ਵਿਧਾਨ ਸਭਾ ਦੇ ਵਿੱਚ ਵੀ ਥੋੜ੍ਹਾ ਕੰਮ ਕੀਤਾ ਜਾਵੇ, ਕਿਉਂਕਿ ਉਹ ਉੱਧਰੋਂ ਤੇ ਫਾਰ ਗਿਆ ਹੁਣ ਸਾਰਾ ਮਸਲਾ। ਉਹ ਕੌਮੀ ਰਾਜਨੀਤੀ 'ਚੋਂ ਉਹਨਾਂ ਦਾ ਇੰਟਰਸਟ ਘੱਟ ਗਿਆ ਅਤੇ ਗਾਂਹ ਇਹ ਸਫ਼ਰ ਜਿਹੜਾ ਤੈਅ ਕੀਤਾ ਜਾਵੇ ਜਾਂ ਜਾਰੀ ਰੱਖਿਆ ਜਾਵੇ। ਉਹ ਮੈਨੂੰ ਲੱਗਦਾ ਕਿ ਉਹਨਾਂ ਦਾ ਮਨ ਸ਼ਾਇਦ ਉਚਾਟ ਹੈ ਇਸ ਪਾਸੇ ਕਿ ਵਿਧਾਨ ਸਭਾ 'ਚ ਪਹੁੰਚਿਆ ਜਾਵੇ। ਔਰ ਵਿਧਾਨ ਸਭਾ 'ਚ ਪਹੁੰਚਣ ਦਾ ਮਤਲਬ ਕੀ ਹੈ ਕਿ ਜੇ ਪੰਜਾਬ ਸਰਕਾਰ ਅਕਾਲੀ ਦਲ ਬਾਦਲ ਦੀ ਬਣਦੀ ਹੈ ਤਾਂ ਉਹਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਵੱਡਾ ਚਿਹਰਾ ਹੋਣਗੇ। ਹੁਣ ਮੋਹਾਲੀ ਦੀ ਟਿਕਟ ਚਲੇ ਗਈ, ਪ੍ਰੇਮ ਸਿੰਘ ਚੰਦੂਮਾਜਰਾ ਜਿਹੜਾ ਇਹਨਾਂ ਦਾ ਵੱਡਾ ਪ੍ਰੋਟੈਸਟ ਸੀਗਾ ਉਹਦੇ ਵਿੱਚ ਸ਼ਾਮਲ ਨਹੀਂ ਸਨ ਹੋਏ, ਉਹਦੇ ਵਿੱਚ ਇਹ ਸ਼ਾਮਲ ਨਹੀਂ ਸੀਗੇ ਹੋਏ। ਕਿਉਂ? ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਾਰਾਜ਼ਗੀ ਜ਼ਾਹਰ ਕੀਤੀ ਲੱਗਦੀ ਸੀਗੀ। ਹਾਲਾਂਕਿ ਸੰਭਾਵੀ ਚੀਜ਼ ਆ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਪ੍ਰੇਮ ਸਿੰਘ ਚੰਦੂਮਾਜਰਾ ਜੀ ਜਿਹੜੇ ਸੀਗੇ ਉਹ ਖਫਾ ਨਜ਼ਰ ਆਏ। ਤਾਂ ਚਲੋ ਹੁਣ ਜਿਵੇਂ ਇਹਨਾਂ ਨੇ ਇਲੈਕਸ਼ਨ ਹਾਰਿਆ ਸੀ ਅਨੰਦਪੁਰ ਸਾਹਿਬ ਵਾਲਾ, ਅਤੇ ਅਨੰਦਪੁਰ ਸਾਹਿਬ ਤੋਂ ਮੋਹਾਲੀ ਕੋਈ ਬਹੁਤੀ ਦੂਰ ਨਹੀਂ ਹੈ, ਉਸ ਚੀਜ਼ ਨੂੰ ਇੱਧਰ ਜੋੜਿਆ ਜਾ ਰਿਹਾ ਸੀਗਾ। ਇਹਨੂੰ ਕਿਤੇ ਨਾ ਕਿਤੇ ਆਪਸ ਦੇ ਵਿੱਚ ਮਿਲਾ ਕੇ ਦੇਖਿਆ ਜਾ ਰਿਹਾ ਸੀਗਾ ਕਿ ਜਦੋਂ ਚਿਹਰਾ ਉਤਰਿਆ ਮੋਹਾਲੀ ਦਾ ਕਿਆਫਾ ਸੀ, ਫਿਰ ਉਹ ਉੱਧਰ ਚਲੇ ਗਏ। ਅਗਲੇ 2 ਕੁ ਦਿਨਾਂ ਬਾਅਦ ਇਹਨਾਂ ਦਾ ਪ੍ਰੋਟੈਸਟ ਸੀ, ਚੰਦੂਮਾਜਰਾ ਜੀ ਗਹਿਰਾ ਅਸਰ ਰਹੇ। ਫਿਰ ਇਹਨਾਂ ਨੂੰ ਪੁੱਛਿਆ ਗਿਆ ਕਿ ਕੋਈ ਨਾਰਾਜ਼ਗੀ, ਜਿਵੇਂ ਹੰਸਰਾਜ ਦਾ ਗਾਣਾ ਸੀ ਸਾਡੇ ਨਾਲ ਸੋਹਣੀ ਉਹ ਨਾਰਾਜ਼ਗੀ ਤੇ ਨਹੀਂ, ਅਤੇ ਉਹ ਕਹਿੰਦੇ ਕਿ ਨਹੀਂ ਰਾਜਪੁਰਾ ਸੀਟ ਬਾਰੇ ਵੀ ਤੁਸੀਂ ਇਸ ਤਰ੍ਹਾਂ ਦੇ ਲਾਉਂਦੇ ਸੀ ਕਾਫੀ ਕਿਆਫੇ। ਫਿਰ ਗੱਲ ਚੱਲੀ ਕਿ ਇਹ ਘਨੌਰ ਆ ਸਕਦੇ ਆ, ਘਨੌਰ ਆ ਸਕਦੇ ਆ। ਤਾਂ ਘਨੌਰ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਅਜੈਬ ਸਿੰਘ ਮੁਖਮੈਲਪੁਰ ਦਾ ਇਲਾਕਾ ਸੀਗਾ। ਫਿਰ ਉਹਨਾਂ ਦੇ ਧਿਆਨ ਤੋਂ ਬਾਅਦ ਬੀਬੀ ਜੀ ਜਿਹੜੇ ਹਰਪ੍ਰੀਤ ਔਰ ਮੁਖਮੈਲਪੁਰ ਸੀਗੇ ਉਹ ਇਲੈਕਸ਼ਨ ਲੜੇ ਸੀਗੇ 2012 'ਚ। ਉਸ ਤੋਂ ਬਾਅਦ ਹੁਣ ਗੁਰਲਾਲ ਘਨੌਰ ਵੀ ਆ ਗਿਆ ਆਮ ਆਦਮੀ ਪਾਰਟੀ 'ਚ, ਘਨੌਰ ਦਾ ਬਹੁਤ ਵੱਡਾ ਫੇਸ ਆ। ਤਾਂ ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਆ ਉਹ ਵੀ ਪਿੰਡਾਂ 'ਚ ਘੁੰਮਣਾ ਸਟਾਰਟ ਕਰ ਚੁੱਕੇ ਆ। ਮਤਲਬ ਕਿ ਜਿੰਨੇ ਵਿੰਗ ਬੁਲਾਵੇ ਹੁਣ ਮੈਂ ਤੁਹਾਨੂੰ ਦੱਸੇ ਆ ਸਾਰੇ ਭੰਨ ਕੇ ਅਖੀਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਘਨੌਰ ਦੇ ਪਿੰਡਾਂ ਦੀ ਧੂੜ ਫੱਕਦੇ ਦੇਖੇ ਗਏ। ਪਹਿਲੇ ਦਿਨ ਗਏ ਅਤੇ ਕਿਸਾਨ ਟੱਕਰ ਗਏ ਅਤੇ ਉਸ ਦਿਨ ਤੇ ਗੱਲ ਜਿਹੜੀ ਹੈ ਵਿੱਚ ਹੀ ਰਹਿ ਗਈ। ਕੱਲ੍ਹ ਫਿਰ 2 ਪਿੰਡਾਂ 'ਚ ਇਹਨਾਂ ਨੇ ਮੀਟਿੰਗਾਂ ਕੀਤੀਆਂ। ਹੁਣ ਨਹੀਂ ਇਹ ਕਹਿ ਸਕਦੇ ਕਿ ਨਹੀਂ ਜੀ ਤੁਸੀਂ ਤਾਂ ਮੀਡੀਆ ਵਾਲੇ ਕਿਆਫੇ ਲਾਉਂਦੇ ਜਾਂ ਤੁਸੀਂ ਤਾਂ ਤੁੱਕੇਬਾਜ਼ੀ ਕਰਦੇ ਹੋ। ਦਰਅਸਲ ਉਹ ਘੁੰਮ ਘੁਮਾ ਕੇ ਮੋਹਾਲੀ ਹੁੰਦੇ ਹੋਏ ਘਨੌਰ ਪਹੁੰਚ ਚੁੱਕੇ ਆ। ਘਨੌਰ ਦੇ ਵਿੱਚ ਉਹਨਾਂ ਦੀ ਕਾਰ ਜਿਹੜੀ ਹੈ ਉਹ ਲਾਲ ਬੱਤੀ ਹਾਸਲ ਕਰ ਪਾਉਂਦੀ ਹੈ ਜਾਂ ਪੰਚਰ ਹੁੰਦੀ ਹੈ, ਇਹ ਤਾਂ ਇੰਤਜ਼ਾਰ ਕਰਨਾ ਪਏਗਾ। ਪਰ ਇੰਟਰਸਟਿੰਗ ਗੱਲ ਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਆ ਚੁੱਕੇ ਆ
ਮੁਖਮੈਲਪੁਰ ਫੈਮਿਲੀ ਜਾਂ ਹੋਰ ਅਕਾਲੀ ਦਲ ਦੇ ਜਿਹੜੇ ਉੱਥੇ ਲੀਡਰ ਆ ਉਹ ਕਿਵੇਂ ਲੈਂਦੇ, ਸਾਰੀ ਚੀਜ਼ ਨੂੰ ਦੇਖਣਾ ਹੋਏਗਾ। ਜੀ, ਤੇ ਅਗਲੀ ਗੱਲ ਕਰ ਲਈਏ, ਏਜੀ ਦੇ ਦਫ਼ਤਰ ਦੀਆਂ 23 ਸੀਟਾਂ ਖਾਲੀ ਕੀਤੀਆਂ, ਏਜੀ ਨੇ ਰੋਸ ਜਤਾਇਆ। ਇਹ ਜੀ ਕਹਿੰਦਾ ਨਾ, ਉਹ ਜੀ ਸੁਣੋ ਜੀ ਕੀ ਕਰਦੇ ਹੋ ਜੀ, ਇਹ ਜੀ ਆ 4G ਤੋਂ 5G ਚਲੇ ਜਾਣਾ। ਖੈਰ ਗੱਲ ਇਹ ਆ ਕਿ ਏਜੀ ਦੇ ਨਾਲ ਤਾਂ ਵੈਸੇ ਇਸ ਖੜਕਾ ਕੱਲ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਸੀਗੀ ਆਪਣੀ ਪੀਸੀ, ਤਾਂ ਉਹਦੇ ਵਿੱਚ ਵੀ ਆਖਿਆ ਹੀ ਸੀਗਾ ਕਿ ਇਹਦੀ ਬੀਬੀ ਨੇ ਅਸਤੀਫਾ ਦੇ ਦਿੱਤਾ, ਉਹ ਵੀ ਵਧੀਕ ਹੈਗੀ ਸੀ ਨਾ ਐਡਵੋਕੇਟ ਜਨਰਲ, ਤਾਂ ਉਹਨੇ ਅਸਤੀਫਾ ਦੇ ਦਿੱਤਾ। ਚੰਗਾ ਹੁੰਦਾ ਕਿ ਬੀਬੀ ਦੀ ਥਾਂ ਤੇ ਇਹ ਦਿੰਦਾ ਅਸਤੀਫਾ, ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸੀਗੇ। ਤਾਂ ਉਹ ਤਾਂ ਇੱਕ ਖੜਕਾ ਚੱਲ ਹੀ ਰਿਹਾ। ਤਾਂ 23 ਸੀਟਾਂ ਜਿਹੜੀਆਂ ਵਾਕਿਆ ਇਹ ਅਹੁਦੇ ਜਿਹੜੇ ਉਹ ਖਾਲੀ ਕੀਤੇ ਗਏ, ਜਿਹਦੇ ਵਿੱਚ ਸਟੈਨੋ ਆ, ਲਾਈਬ੍ਰੇਰੀਅਨ ਆ ਵਗੈਰਾ ਵਗੈਰਾ ਸੀ। ਤਾਂ ਇਹ ਕਾਫੀ ਅਸੰਤੁਸ਼ਟ ਨੇ, ਕਾਫੀ ਨਾਖੁਸ਼ ਨੇ ਨੰਦਾ ਸਾਹਿਬ। ਉਹ ਕਹਿੰਦੇ ਕਿ ਵਿਨੀ ਮਹਾਜਨ ਨੂੰ ਉਹਨਾਂ ਨੇ ਖੱਤ ਵੀ ਲਿਖਿਆ ਨਾਰਾਜ਼ਗੀ ਵਾਲਾ ਕਿ ਮੈਨੂੰ ਪੁੱਛਿਆ ਤੱਕ ਨਹੀਂ ਹੈ। ਭਾਈ ਹੁਣ ਦੂਜਿਆਂ ਨੂੰ ਵੀ ਤਾਂ ਖੁਸ਼ ਕਰਨਾ ਹੈ ਨਾ, ਅਗਲਿਆਂ ਨੇ ਝਟਕਾ ਦਿੱਤਾ ਤੇ ਤੁਹਾਡਾ ਪੱਤਰ ਹੈ ਜਿਹੜਾ ਮੀਡੀਆ 'ਚ ਦਿਖਾ ਦਿੱਤਾ ਕਿ ਆਹ ਵੇਖੋ ਜੀ ਨੰਦਾ ਸਾਹਿਬ ਨਾਲ ਵੀ ਸਾਡਾ ਪੰਗਾ ਹੀ ਚੱਲਦਾ ਆ, ਕੋਈ ਚੱਕਰ ਨਹੀਂ ਹੈਗਾ, ਨੰਦਾ ਨਾਲ ਵੀ ਪੰਗਾ ਹੀ ਆ। ਖੈਰ, ਤਾਂ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਸੁਣਨ ਦੇ ਵਿੱਚ ਇਹ ਆ ਰਿਹਾ ਕਿ 2 ਘਰ ਨੌਕਰੀਆਂ ਦੇਣ ਤੋਂ ਬਾਅਦ 2 MLA ਦੇ ਮੁੰਡੇ ਜਿਹੜੇ ਵਕੀਲ ਨੇ ਉਹਨਾਂ ਨੂੰ ਇੱਧਰ ਸੈੱਟ ਕੀਤਾ ਜਾ ਸਕਦਾ ਹੈ। ਸੋਚਾਂ ਲੰਮੀਆਂ ਨੇ, ਕੋਈ ਸੋਚਾਂ ਛੋਟੀਆਂ ਨਹੀਂ ਕੈਪਟਨ ਅਮਰਿੰਦਰ ਸਿੰਘ ਦੀਆਂ। ਸੋ ਜੋ ਮਰਜ਼ੀ ਆ, ਅਤੁਲ ਨੰਦਾ ਨੇ ਕਾਫੀ ਕਹਿ ਲਓ ਕਿ ਵਧੀਆ ਸਮਾਂ ਗੁਜ਼ਾਰ ਲਿਆ ਕੈਪਟਨ ਦੇ ਰਾਜ ਦੇ ਵਿੱਚ, ਜਿਵੇਂ ਕੈਪਟਨ ਨੇ ਵਧੀਆ ਸਮਾਂ ਗੁਜ਼ਾਰ ਲਿਆ ਆਪਣੇ ਰਾਜ ਦੇ ਵਿੱਚ ਆਪ। ਤਾਂ ਹੁਣ ਉਹ ਸਮਾਂ ਥੋੜ੍ਹਾ ਜਿਹਾ ਬਦਲਣਾ ਹੀ ਹੈ। ਉਹ ਸਮਾਂ ਬਦਲ ਕੇ ਭੌਂ ਕੇ ਫੇਰ ਆਏਗਾ ਕਿ ਨਹੀਂ ਆਏਗਾ ਪਤਾ ਨਹੀਂ ਹੈ ਮੈਨੂੰ, ਪਰ ਬਹਰਹਾਲ ਅਤੁਲ ਨੰਦਾ ਦੀ ਜਿਹੜੀ ਪੁੱਛ ਪ੍ਰਤੀਤ ਆ ਉਹ ਥੋੜ੍ਹੀ ਅੱਗੇ ਨਾਲ ਪ੍ਰਭਾਵਿਤ ਹੋਣੀ ਸੀਗੀ, ਸੁਭਾਵਿਕ ਹੈ। ਕਿਉਂਕਿ ਦੇਖੋ ਜਿੰਨਾ ਤੁਹਾਨੂੰ ਅੰਨ ਦਿੱਤਾ ਉਹਨਾਂ ਕੰਮ ਤੁਸੀਂ ਨਹੀਂ ਦਿੱਤਾ, ਰੌਲਾ ਬਸ ਇਸੇ ਗੱਲ ਦਾ ਹੈ। ਜੀ ਬਿਲਕੁਲ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।